ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਸਾਲ 2023 ਵਿੱਚ ਖਾਲਸਾ ਪੰਥ ਨੂੰ ਕੀ ਚੈਲੰਜ ਦਰਪੇਸ਼ ਹੋ ਸਕਦੇ ਹਨ ਅਤੇ ਭਾਰਤ ਦੀ ਸਿਆਸਤ ਕਿਹਨਾਂ ਪੜਾਵਾਂ ਵਿੱਚੋਂ ਗੁਜ਼ਰ ਸਕਦੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਬੇਸ਼ੱਕ ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਵਿਚਰਨ ਦੀ ਜਿਹੜੀ ਖਾਲਸਾਈ ਸਾਡੀ ਸਪਿਰਿਟ ਹੈ ਉਸ ਦੇ ਵਿੱਚ ਹੀ ਜਿਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਜਿਵੇਂ ਅਸੀਂ 2022 ਦੇ ਵਰ੍ਹੇ ਨੂੰ, ਉਸ ਦੀਆਂ ਘਟਨਾਵਾਂ ਨੂੰ ਜਿਹੜਾ ਉਸ ਦੀ ਪੜਚੋਲ ਕਰਦੇ ਹਾਂ, ਉਸ ਦਾ ਮੰਥਨ ਕਰਦੇ ਹਾਂ, ਅਸੀਂ ਦੇਖਿਆ ਕਿ ਰੁਕਾਵਟਾਂ ਦੇ ਬਾਵਜੂਦ, ਹਾਲਾਂਕਿ ਫਰਵਰੀ ਚੋਣਾਂ ਨਿਰਾਸ਼ ਕਰਨ ਵਾਲੀਆਂ ਸੀ, ਕਿ ਉਹਦੇ 'ਚ ਅਸੀਂ ਇੱਕ ਹੋਰ ਖਤਰਨਾਕ ਹਿੰਦੂਤਵੀ ਧਿਰ ਨੂੰ ਬਦਲ ਦੇ ਤੌਰ ਤੇ ਲਿਆ ਕੇ ਜਿਹੜਾ ਪੰਜਾਬ ਦੇ ਤਖਤ ਤੇ ਬਿਠਾ ਦਿੱਤਾ। ਲੇਕਿਨ 3-4 ਮਹੀਨੇ ਦੇ ਵਿੱਚ ਹੀ ਰਿਵਰਸ ਲੱਗ ਗਿਆ ਔਰ ਉਸੇ ਹੀ ਸੰਗਰੂਰ ਪਾਰਲੀਮਾਨੀ ਹਲਕੇ ਤੋਂ ਸਰ ਸਿਮਰਨਜੀਤ ਸਿੰਘ ਮਾਨ ਜਿਹੜਾ ਖਾਲਿਸਤਾਨ ਦਾ ਝੰਡਾ ਚੁੱਕ ਕੇ ਰੱਖਦੇ ਨੇ ਹਮੇਸ਼ਾ, ਉਹਨਾਂ ਦੀ ਜਿੱਤ ਹੋਈ। ਸੋ ਅਸੀਂ ਇਸ ਸਾਰੇ ਚੋਂ, ਠੀਕ ਹੈ ਗਲਤੀਆਂ ਵੀ ਹੁੰਦੀਆਂ ਨੇ ਔਰ ਉਸ ਚੋਂ ਫਿਰ ਕੌਮ ਨਿਕਲ ਕੇ ਜਿਹੜਾ ਹੈ ਉਹ ਚੜ੍ਹਦੀ ਕਲਾ ਵੱਲ ਜਾਂਦੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੇ ਅਸੀਂ ਵਰ੍ਹਾ 2023 ਦੇ ਚੈਲੰਜਸ ਨੂੰ ਦੇਖੀਏ, ਉਹ ਗੰਭੀਰ ਚੈਲੰਜ ਮੈਨੂੰ ਨਜ਼ਰ ਆਉਂਦੇ ਨੇ, ਕਿਉਂਕਿ ਪੰਜਾਬ ਦੀ ਫਿਜ਼ਾ ਦੇ ਵਿੱਚ ਆਜ਼ਾਦੀ ਦੀਆਂ ਤਰੰਗਾਂ ਇੱਕ ਵਾਰ ਫਿਰ ਬੜੇ ਜ਼ੋਰ ਦੇ ਨਾਲ ਇਹ ਤਰੰਗਾਂ ਵਗ ਰਹੀਆਂ ਨੇ। ਉਸ ਦਾ ਉਭਾਰ ਹੈ। ਪੰਜਾਬ ਦੀ ਜਵਾਨੀ ਦੇ ਵਿੱਚ ਵੀ ਅਣਖ ਔਰ ਗੈਰਤ ਦਾ ਪ੍ਰਭਾਵ ਅਸੀਂ ਜਦੋਂ ਦੇਖਦੇ ਹਾਂ ਕਿ ਕਿਵੇਂ ਅੰਮ੍ਰਿਤ ਸੰਚਾਰ ਲਹਿਰ ਦੇ ਵਿੱਚ ਸਿੱਖੀ ਵੱਲ ਮੁੜਨ ਦੀ ਲਾਈਨ ਹੈ। ਔਰ ਈਵਨ ਅਸੀਂ ਦਸੰਬਰ ਦੇ ਮਹੀਨੇ ਜਦੋਂ ਕਿ ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹੁੰਦੇ ਨੇ, ਮੈਂ ਦੇਖ ਰਿਹਾ ਸੀ ਕਿ ਵੀ ਬਹੁਤ ਵੱਡੀ ਗਿਣਤੀ 'ਚ ਪਾਰਟਿਸਿਪੇਸ਼ਨ ਸੀ ਔਰ ਜਿਵੇਂ ਅੱਡ-ਅੱਡ ਤਰੀਕਿਆਂ ਦੇ ਨਾਲ ਮੈਸੇਜ ਹਰ ਪਾਸਿਓਂ ਦਿੱਤਾ ਗਿਆ। ਸੋ ਇਹ ਇਵੇਂ ਲੱਗਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਵਾਰ ਫਿਰ ਉਹ ਫਖਰ, ਉਹ ਮਾਣ, ਉਹ ਜੂਝਣ ਦਾ ਚਾਅ ਔਰ ਸਿਰ ਨਾ ਝੁਕਾਉਣ ਦੀ ਗੱਲ, ਇਹ ਜਿਹੜੀ ਹੈ ਇਹ ਅੰਗੜਾਈਆਂ ਲੈ ਰਹੀ ਹੈ। ਔਰ ਇਕੱਲਾ ਇਹੀ ਨਹੀਂ, ਇਸ ਦਾ ਕਾਫੀ ਇੰਪੈਕਟ ਦੇਖਿਆ ਜਾ ਰਿਹਾ। ਹੁਣ ਅਸੀਂ ਦੁਸ਼ਮਣ ਦੀ ਕੁਰਸੀ ਤੇ ਬੈਠ ਕੇ ਦੇਖੀਏ ਜਾਂ ਉਹਦੀਆਂ ਨਿਗਾਹਾਂ 'ਚ ਦੇਖੀਏ, ਜਿਹੜੀ ਗੱਲ ਸਾਨੂੰ ਉਤਸ਼ਾਹ ਜਾਂ ਹੌਸਲਾ ਦਿੰਦੀ ਹੈ, ਕਿਉਂਕਿ ਅਸੀਂ ਜ਼ਿਆਦਾ ਨਹੀਂ ਤਾਂ ਘੱਟੋ ਘੱਟ 40 ਸਾਲ ਦੇ ਤਾਂ ਇਹ ਨਹੀਂ ਹੈ ਵੀ ਸਿਰਫ ਆਈ ਵਿਟਨੈਸ ਹੈ, ਉਹ ਸਾਰਿਆਂ ਨੂੰ ਹੰਡਾਉਂਦੇ ਆ, ਇਹ ਸਾਰੇ 'ਚੋਂ ਗੁਜ਼ਰ ਰਹੇ ਤੇ ਫਿਰ ਜੇ ਸਾਨੂੰ ਚਾਅ ਜਾਂ ਉਤਸ਼ਾਹ ਲੱਗਦਾ ਔਰ ਸਾਨੂੰ ਲੱਗਦਾ ਹੈ ਕਿ ਵੀ ਸਾਡੀ ਫਰੀਡਮ ਰਾਊਂਡ ਦਾ ਕਾਰਨਰ ਹੈ, ਦਸਤਕ ਦੇ ਰਹੀ ਹੈ, ਤਾਂ ਫਿਰ ਦੁਸ਼ਮਣ ਵੱਲ ਦੇਖੀਏ ਕਿ ਉਹ ਕੀ ਕਰੇਗਾ ਉਸ ਸਾਰੇ ਨੂੰ ਨੈਗੇਟ ਕਰਨ ਦੇ ਲਈ। ਇਹ ਸਭ ਤੋਂ ਜ਼ਰੂਰੀ ਹੁੰਦਾ ਹੈ ਔਰ ਇਹ ਸਾਡੀ ਕਿਤੇ ਨਾ ਕਿਤੇ ਕੌਮੀ ਘਾਟ ਵੀ ਹੈ ਕਿ ਅਸੀਂ ਅਮਰੀਕਨਾਂ ਤੋਂ ਮੈਂ ਇੱਕ ਗੱਲ ਜ਼ਰੂਰ ਸਿੱਖੀ ਹੈ ਕਿ ਵੀ ਇਹ ਜਦੋਂ ਵੀ ਕੋਈ ਪ੍ਰੋਜੈਕਟ ਬਣਾਉਂਦੇ ਨੇ ਤੇ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਵਰਸਟ ਸਿਨੇਰੀਓ, ਵਟ ਕੈਨ ਗੋ ਰੋਂਗ, ਫਿਰ ਗੁੱਡ ਸਿਨੇਰੀਓ ਵੱਲ ਆਉਂਦੇ ਨੇ। ਸਾਡੇ ਤਾਂ ਵਰਸਟ ਬਣਾਉਣਾ ਕੀ ਹੈ, ਸੋਚਦਾ ਹੀ ਨਹੀਂ ਵੀ ਕੋਈ ਵੀ ਵਰਸਟ ਹੋ ਸਕਦਾ, ਅਸੀਂ ਬਸ ਗੁੱਡ ਸਿਨੇਰੀਓ ਹੀ ਰੱਖਿਆ ਹੁੰਦਾ ਵੀ ਇਵੇਂ ਹੋਏਗਾ। ਔਰ ਇਸ ਲਈ ਬਹੁਤ ਵਾਰ ਅਸੀਂ ਫਸ ਵੀ ਜਾਂਦੇ ਹਾਂ, ਟਰੈਪ ਵੀ ਹੋ ਜਾਂਦੇ ਹਾਂ, ਕਈ ਵਾਰ ਵਰਤੇ ਵੀ ਜਾਂਦੇ ਹਾਂ, ਬਹੁਤ ਵਾਰ ਵਰਤੇ ਜਾਂਦੇ। ਔਰ ਇਹ ਇਸੇ ਐਂਗਲ ਤੋਂ ਜਦੋਂ ਮੈਂ ਦੇਖਦਾ ਵੀ ਅੱਜ ਸਾਨੂੰ ਚੜ੍ਹਾਈ ਨਜ਼ਰ ਆਉਂਦੀ ਹੈ, ਖਾਲਿਸਤਾਨ ਰੈਫਰੈਂਡਮ ਇੱਕ ਕਾਮਯਾਬੀ ਦਾ ਪ੍ਰਤੀਕ ਬਣ ਕੇ ਉੱਭਰਿਆ ਹੈ, ਡਾਇਸਪੋਰਾ 'ਚ ਸਿੱਖ ਗੁਰਦੁਆਰਿਆਂ ਦੇ ਵਿੱਚ ਪੰਥ ਦੀ ਗੱਲ ਹੈ, ਪੰਜਾਬ ਦੀ ਧਰਤੀ 'ਤੇ ਜਿਵੇਂ ਮੈਂ ਤਬਦੀਲੀ ਦੀ ਗੱਲ ਕੀਤੀ, ਤੇ ਦੁਸ਼ਮਣ ਵੀ ਉਸ ਪਾਸੇ ਦਾ ਨੈਰੇਟਿਵ ਸਿਰਜਦਾ ਚਲਾ ਜਾ ਰਿਹਾ। ਔਰ ਅਸੀਂ ਦੇਖ ਰਹੇ ਹਾਂ ਕਿ ਜਿਵੇਂ 80ਵਿਆਂ ਦੇ ਦੌਰ 'ਚ ਜਿਸ ਕਿਸਮ ਦੀ ਨੈਗੇਟਿਵਿਟੀ ਸੀ, ਉਹੀ ਹੋ ਰਿਹਾ ਕਿ ਰਾਈਜ਼ ਆਫ ਸੈਪਰੇਟਿਜ਼ਮ, ਰਾਈਜ਼ ਆਫ ਵਾਇਲੈਂਸ, ਲਾ ਐਂਡ ਆਰਡਰ ਪ੍ਰੋਬਲਮ ਔਰ ਦਿਸ ਦੈਟ, ISI, ਡਰੋਨ ਅਟੈਕ। ਔਰ ਜਿਵੇਂ ਅਮਿਤ ਸ਼ਾਹ ਨੇ ਇਹ ਕਹਿ ਕੇ ਕਿ ਜੀ ਅਸੀਂ ਜਿਹੜੇ ਬਾਰਡਰ ਵਿਲੇਜਸ ਨੇ ਕਦੀ ਤਾਰਾਂ ਨਾਲ ਜਾਂ ਬੂਟਸ ਔਨ ਦਾ ਗਰਾਊਂਡ ਨਾਲ ਨਹੀਂ ਸਰਨਾ, ਉੱਥੇ ਸਾਨੂੰ ਪੈਟਰੀਓਟਿਕ ਸਿਟੀਜ਼ਨ ਸੈਟਲ ਕਰਨੇ ਹੋਣਗੇ। ਹੁਣ ਇਹ ਬੜੀ ਖਤਰਨਾਕ ਗੱਲ ਹੈ ਕਿਉਂਕਿ ਆਲਰੇਡੀ ਅੱਧਾ ਪੰਜਾਬ ਤਾਂ ਉਹਨਾਂ ਨੇ 25,000 ਸਕੁਅਰ ਕਿਲੋਮੀਟਰ BSF ਦੇ ਹਵਾਲੇ ਕੀਤਾ ਹੋਇਆ। ਤੇ ਜੇ ਹੋਮ ਮਿਨਿਸਟਰ ਇਹ ਗੱਲ ਕਹਿੰਦਾ ਹੈ ਤਾਂ ਜ਼ਾਹਰ ਹੈ ਕਿ ਵੀ ਕੁਛ ਨਾ ਕੁਛ ਐਸਾ ਕੁੱਕ ਹੋ ਰਿਹਾ। ਫਿਰ ਇਸੇ ਅੰਦਾਜ਼ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਨੈਗੇਟਿਵਿਟੀ ਦੀ ਲਾਈਨ
ਚੱਲ ਰਹੀ ਹੈ, ਡੈਮੋਗ੍ਰਾਫਿਕ ਬਦਲਣ ਦੀ ਲਾਈਨ ਬਰਾਬਰ ਬੜੀ ਤੇਜ਼ੀ ਨਾਲ ਚੱਲ ਰਹੀ ਹੈ, ਤੇ ਜੇ ਬਾਰਡਰ ਏਰੀਆਜ਼ ਦੇ ਵਿੱਚ ਵੀ ਇਸ ਕਿਸਮ ਦਾ ਕੋਈ ਮੂਵ ਇਹਨਾਂ ਨੇ ਇਹ ਕਹਿ ਕੇ ਜੀ ਖਤਰਾ 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 ਇਹਨੂੰ ਖਾਲੀ ਕਰਾਓ, ਤੇ ਉਹ ਪੰਜਾਬ ਵਾਲਿਆਂ ਨੂੰ ਤੇ ਲਿਆ ਕੇ ਸਾਡੇ ਬਾਰਡਰ ਪਿੰਡਾਂ ਵਾਲਿਆਂ ਨੂੰ ਜਿਹੜਾ ਉਹ ਰਿਫਿਊਜੀ ਕੈਂਪਾਂ 'ਚ ਐਂਡ ਕਰ ਦੇਣਗੇ। ਸੋ ਇਹ ਚੈਲੰਜਸ ਸਾਡੇ ਸਾਹਮਣੇ ਨੇ। ਔਰ ਇਸੇ ਤਰ੍ਹਾਂ ਕਿਉਂਕਿ ਜੀਓ ਪੋਲੀਟਿਕਸ ਹਮੇਸ਼ਾ ਜਿਹੜੀ ਵੀ ਲੋਕਲ ਚੇਂਜਸ ਮੁਲਕ ਉਦੋਂ ਹੀ ਬਣਦੇ ਨੇ ਜਦੋਂ ਜੀਓ ਪੋਲੀਟਿਕਸ ਬਦਲਦੀ ਹੈ। ਜੇ ਸੈਕੰਡ ਵਰਲਡ ਵਾਰ ਨਾ ਹੁੰਦਾ ਤੇ ਉਸ ਤੋਂ ਬਾਅਦ ਇਹ ਕਲੋਨੀਅਲ ਜਿਹੜੀ ਪਕੜ ਹੈ ਉਹ ਨਾ ਟੁੱਟਦੀ। ਅਗਲੇ 10-12 ਸਾਲਾਂ 'ਚ 62 ਦੇ ਕਰੀਬ ਕਾਲੋਨੀਜ਼ ਬ੍ਰਿਟਨ ਨੂੰ ਆਜ਼ਾਦ ਕਰਨੀਆਂ ਪਈਆਂ, ਫ੍ਰੈਂਚ ਨੂੰ ਕਰਨੇ, ਸਭ ਕੁਝ ਬਦਲ ਗਿਆ। ਸੋ ਇਸੇ ਤਰ੍ਹਾਂ ਕਿਉਂਕਿ ਸਾਡੇ ਖਿੱਤੇ ਦੇ ਵਿੱਚ ਚਾਈਨਾ ਦਾ ਉਭਾਰ, ਅਮਰੀਕਾ ਦਾ ਉਸ ਨੂੰ ਕਾਊਂਟਰ ਕਰਨਾ, ਪਾਕਿਸਤਾਨ ਦੇ ਵਿੱਚ ਵੀ ਜਿਸ ਕਿਸਮ ਦਾ ਪਾਕਿਸਤਾਨ ਚਾਈਨਾ ਦਾ ਆਪਸੀ ਸਬੰਧ, ਸਿੱਖਾਂ ਦਾ ਇੰਟਰਨੈਸ਼ਨਲ ਬਾਰਡਰ ਤੇ ਹੋਣਾ, ਸਾਡਾ ਵੱਧ ਰਿਹਾ ਪੋਲੀਟੀਕਲ ਕਲਾਊਟ ਡਾਇਸਪੋਰਾ ਦੇ ਵਿੱਚ, ਇਹ ਸਾਰੇ ਫੈਕਟਰਸ ਨੇ ਜਿਹੜੇ ਸਾਡੇ ਲਈ ਪਲੱਸ ਨੇ। ਪਰ ਦੁਸ਼ਮਣ ਇਹਨਾਂ ਨੂੰ ਨੈਗੇਟ ਕਰਨ ਦੇ ਲਈ, ਜਿਵੇਂ ਉਹਨਾਂ ਨੇ ਡਾਇਸਪੋਰਾ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇੱਕ ਪੂਰਾ ਜਿਹੜਾ ਕੰਟੀਨਿਊਸ ਕੈਂਪੇਨ ਸ਼ੁਰੂ ਕੀਤਾ ਹੈ। ਕੈਨੇਡਾ ਦੇ ਮਾਮਲੇ 'ਚ ਅਸੀਂ ਗੱਲ ਕੀਤੀ, ਹਾਲਾਂ ਪੀਸਫੁਲ ਰੈਫਰੈਂਡਮ ਹੱਕ ਹੈ, ਕੈਨੇਡਾ ਨੇ ਖੁਦ ਕਿਊਬੈਕ 'ਚ ਕਰਵਾਏ ਹੋਏ ਨੇ, ਲੇਕਿਨ ਜਿਵੇਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਦਹਿਸ਼ਤਗਰਦੀ ਔਰ ਉਸ ਨਾਲ ਜੋੜ ਕੇ ਡੋਮੈਸਟਿਕ ਟੈਰਰਿਜ਼ਮ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਬਣਾ ਕੇ ਜਿਵੇਂ ਉਹਨਾਂ ਨੇ ਡਿਮਾਰਸ਼ੇ, ਪ੍ਰੋਟੈਸਟ, ਐਡਵਾਈਜ਼ਰੀਜ਼ ਕੀਤੀਆਂ, ਇਹੀ ਕੁਛ ਆਸਟ੍ਰੇਲੀਆ 'ਚ ਦੁਹਰਾਇਆ ਜਾ ਰਿਹਾ। ਆਸਟ੍ਰੇਲੀਅਨ ਗਵਰਨਮੈਂਟ ਦਾ ਵੀ ਪ੍ਰੈਸ਼ਰ ਹੈ। ਔਰ ਕਿਉਂਕਿ ਇੰਡੀਅਨ ਕਲਾਊਟ, ਜਿਵੇਂ ਹੁਣ ਆਸਟ੍ਰੇਲੀਆ ਨਾਲ 27 ਦਸੰਬਰ ਨੂੰ ਜਿਹੜਾ ਉਹਨਾਂ ਦੀ ਜਿਹੜੀ ਬਿਜ਼ਨਸ ਟ੍ਰੇਡ ਡੀਲ ਸੀ ਉਹ ਫਾਈਨਲ ਲਾਗੂ ਹੋ ਗਈ। ਹੁਣ ਇਹਦੇ ਥੱਲੇ ਆਸਟ੍ਰੇਲੀਆ 'ਚ ਵੀ ਉਸ ਪ੍ਰਭਾਵ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਕੇ ਦੇ ਨਾਲ ਵੀ ਟ੍ਰੇਡ ਡੀਲ ਚੱਲ, ਰਿਸ਼ੀ ਸੁਨਕ ਜਾਂ ਉਹ ਸਾਰੇ ਵੀ ਉਸੇ ਹੀ ਬਲਾਕ ਨਾਲ ਬਿਲੋਂਗ ਕਰਦੇ ਨੇ। ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੀ ਬਹੁਤ ਵੱਡੀ ਗਿਣਤੀ 'ਚ 125-30 ਦੇ ਕਰੀਬ ਇੰਡੀਅਨ ਮੂਲ ਦੇ ਲੋਕ ਜਿਹੜੇ ਨੇ ਉਹ ਵੜੇ ਹੋਏ ਨੇ। ਸੋ ਇਹ ਚੈਲੰਜਸ ਇਹ ਬਾਹਰ ਇਸ ਲਈ ਸਿੱਖਾਂ ਲਈ ਪ੍ਰੋਬਲਮਸ ਖੜੀਆਂ ਕਰ ਰਹੇ ਨੇ। ਔਰ ਇਹਦੇ ਨਾਲ ਇਹ ਕਹਿ ਕੇ ਜੀ ਇੱਥੇ ਦਹਿਸ਼ਤਗਰਦੀ, ਉੱਥੋਂ ਐਕਸਟ੍ਰਾਡਾਈਟ ਕਰੋ, ਉੱਥੋਂ ਡਿਪੋਰਟ ਕਰੋ। ਦੂਜਾ ਬਾਹਰਲੇ ਸਿੱਖਾਂ ਨੂੰ ਮਲੇਸ਼ੀਆ 'ਚ ਹੋਏ, ਥਾਈਲੈਂਡ ਹੋਏ ਔਰ ਅਮਰੀਕਾ, ਕੈਨੇਡਾ ਤਾਂ ਸਾਡੇ ਸਾਹਮਣੇ ਹੀ ਹੈ ਕਿ ਜੋ ਤੁਸੀਂ ਨਾਂ ਦੇ ਦਿੰਦੇ ਹੋ ਜੀ ਇਹ ਜਿਹੜੇ ਨੇ ਦਹਿਸ਼ਤਗਰਦ ਨੇ, ਤੁਸੀਂ ਪ੍ਰੈਸ਼ਰ ਬਿਲਡ ਕਰ ਰਹੇ ਹੋ। ਸੋ ਇਹ ਚੈਲੰਜਸ, ਔਰ ਮੈਨੂੰ ਲੱਗਦਾ ਹੈ ਵੀ ਇਹ ਜਿਹੜੀ ਇੱਕ ਨਸਲਕੁਸ਼ੀ ਤੱਕ ਵੀ ਇਹ ਜਾ ਸਕਦੇ ਨੇ। ਕੁਛ ਨਾ ਕੁਛ ਜਿਹੜਾ ਇਸ ਕਿਸਮ ਦਾ ਕੁੱਕ ਹੋ ਰਿਹਾ। ਔਰ ਇਹਦੇ ਨਾਲ ਜੁੜਿਆ ਹੋਇਆ ਜੇ ਇੰਡੀਅਨ ਕੰਟੈਕਸਟ ਦੇਖੀਏ ਕਿ 2024 'ਚ ਪਾਰਲੀਮਾਨੀ ਚੋਣਾਂ ਨੇ ਔਰ ਮੋਦੀ ਗਵਰਨਮੈਂਟ ਹਰ ਫਰੰਟ ਤੇ ਫੇਲ ਹੋਈ। ਅਸੀਂ ਕੋਵਿਡ-19 ਦੇ ਚੱਲਦਿਆਂ ਦੇਖਿਆ ਕਿ 43 ਲੱਖ ਲੋਕ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ, ਕੱਲੇ ਭਾਰਤ ਦੇ ਵਿੱਚ ਮਰੇ। ਹਰ ਆਲਮੋਸਟ ਤੀਸਰਾ ਬੰਦਾ ਭਾਰਤ 'ਚ ਮਰਨ ਵਾਲਾ ਸੀ। ਅਨਇੰਪਲੋਇਮੈਂਟ ਦਾ ਹਾਲ ਜਿਹੜਾ ਹੈ, ਬਹੁਤ ਜ਼ਿਆਦਾ ਨੌਜਵਾਨ ਅਨਇੰਪਲੋਇਡ ਨੇ, ਕੋਈ ਪ੍ਰੋਗਰੈਸ ਕਿਸੇ ਪਾਸਿਓਂ ਨਹੀਂ ਹੈ। ਨਫ਼ਰਤ ਹਿੰਦੂ ਮੁਸਲਮ ਇਹ ਤਾਂ ਕਰਦੇ ਰਹੇ ਨੇ, ਪਰ ਇਹ ਵੀ ਹੁਣ ਕਿਤੇ ਨਾ ਕਿਤੇ ਆ ਕੇ ਜਿਹੜਾ ਉਹਦਾ ਪ੍ਰਭਾਵ ਘਟਦਾ ਚਲਾ ਜਾ ਰਿਹਾ। ਔਰ ਹਿਮਾਚਲ ਦੇ ਵਿੱਚ ਜਿਵੇਂ ਲੂਜ਼ ਕੀਤੀ ਬੀਜੇਪੀ ਨੇ ਇਲੈਕਸ਼ਨ, ਗੁਜਰਾਤ ਦੇ ਵਿੱਚ ਉਹੀ ਨਫ਼ਰਤ ਵਿਖੀ। ਸੋ ਇਵੇਂ ਵੀ ਹੈ ਕਿ ਵੀ ਜਿਹੜਾ ਸਿੱਖਾਂ ਦਾ ਚੈਲੰਜ ਹੈ ਔਰ ਇਹਨਾਂ ਨੂੰ ਇਹ ਨਜ਼ਰ ਆਇਆ ਵੀ ਕਿਸਾਨ ਮੂਵਮੈਂਟ 13 ਮਹੀਨੇ ਚੱਲੀ, ਸਿੱਖਾਂ ਸਾਹਮਣੇ ਇਹਨਾਂ ਨੂੰ ਝੁਕਣਾ ਪਿਆ। ਇਹਨਾਂ ਦੀ ਕਿਰਕਰੀ ਹੋਈ, ਹੇਠੀ ਹੋਈ, ਕਿਉਂਕਿ ਮੋਦੀ ਤਾਂ ਕਿਸੇ ਅੱਗੇ ਝੁਕਦਾ ਹੀ ਨਹੀਂ ਹੈ। RSS ਵਾਪਸ ਨਹੀਂ ਕਰ ਸਕਦਾ ਸਟੈਪ ਬੈਕ। ਪਰ ਇਹ ਨਾ ਭੁੱਲੀਏ ਕਿ ਭਾਈ ਇਹ ਉਹ ਨੇ ਜਿਹੜੇ ਬਹੁਤ ਕੁਛ ਪੀ ਕੇ ਵੀ, ਅਸੀਂ ਲੋਕ ਤਾਂ ਜਜ਼ਬਾਤੀ ਰਿਐਕਟ ਕਰਦੇ ਹਾਂ। ਇਹ ਕਿਸ ਕਿਸਮ ਦੀ ਜਿਹੜੀ ਇਹਨਾਂ ਦੀ ਸੋਚ ਹੈ ਕਿ ਇਹ ਜਿਹੜੀ ਹੈ ਬਗਲ 'ਚ ਜਿਹੜੀ ਛੁਰੀ ਰੱਖਣ ਵਾਲੇ ਲੋਕ ਨੇ, ਮੂੰਹ ਤੇ ਰਾਮ। ਸੋ ਸਿੱਖਾਂ ਦੀ ਜਿਹੜੀ ਓਵਰ ਪੈਂਪਰਿੰਗ ਕਰਨ ਦੀ ਲਾਈਨ ਹੈ ਕੁਛ ਥਾਵਾਂ ਤੇ, ਹਾਲਾਂ ਉਹਦੇ 'ਚ ਵੀ ਉਹ RSS ਦਾ ਏਜੰਡਾ ਐਕਸਟੈਂਡ ਕਰ ਰਹੇ ਨੇ। ਉਹ ਸਾਡੇ ਲਈ ਫਿਕਰਮੰਦੀ ਦਾ ਕਾਰਨ ਹੋਣੀ ਚਾਹੀਦੀ ਹੈ। ਕਿਉਂਕਿ ਮੈਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਇਹਨਾਂ ਨੇ ਚਾਹਿਆ ਕਿ ਭਾਈ ਹੁਣ ਸਿੱਧੇ ਤੌਰ ਤੇ ਪੰਜਾਬ 'ਚ ਉਹਨਾਂ ਨੇ ਆਪਣਾ ਕੰਮ ਕਰਨਾ ਤੇ 2-4 ਘਟਨਾਵਾਂ ਪੰਜਾਬ 'ਚ ਕਰਵਾ ਕੇ ਲਾ ਐਂਡ ਆਰਡਰ ਦਾ ਜਿਹੜਾ ਹਵਾਲਾ ਦੇ ਕੇ ਉਹਦੀ ਭਗਵੰਤ ਮਾਨ ਦੀ ਗਵਰਨਮੈਂਟ ਨੂੰ ਡਿਸਮਿਸ ਕਰ ਦੇਣਗੇ, ਗਵਰਨਰ ਰੂਲ ਲਾ ਦੇਣਗੇ। ਆਲਰੇਡੀ BSF ਔਰ ਦੂਸਰਾ ਬਿਲਟ ਅਪ ਕਰ ਰਹੇ ਨੇ। ਔਰ ਫਿਰ ਸਿੱਖਾਂ ਨੂੰ ਜਿਹੜਾ ਹੈ ਇਹ ਇੱਕ ਹੋਰ ਨਸਲਕੁਸ਼ੀ ਦੇ ਦੌਰ 'ਚੋਂ ਗੁਜ਼ਰਨਾ ਪੈ ਸਕਦਾ। ਸੋ ਇਹ ਵਰਸਟ ਸਿਨੇਰੀਓ ਹੈ। ਗੁੱਡ ਸਿਨੇਰੀਓ ਤਾਂ ਇਹ ਹੈ ਵੀ ਅਸੀਂ ਇਹਨਾਂ ਨੂੰ ਭਜਾਇਆ, ਪਹਿਲਾਂ ਵੀ ਇਹਨਾਂ ਨੂੰ ਅਸੀਂ ਭਜਾ ਲਾਂਗੇ, ਪਰ ਸਾਨੂੰ ਵਰਸ ਦੇ ਲਈ ਤਿਆਰ ਰਹਿਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।